ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 20 जून 2022 6 हाड़ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾ ਫਿਲਮ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਔਰ ਪਹਿਲਾਂ ਗੱਲਬਾਤ ਕਰ ਲਈਏ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਵੀਰ ਗੋਬਿੰਦਰ ਸਿੰਘ ਜੀ ਵੱਲੋਂ। ਸੋ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਡਾਕਟਰ ਰਣਜੀਤ ਸਿੰਘ ਜੀ ਦੀ ਜਿਹੜੀ ਯਾਦ ਹੈ ਉਸ ਨੂੰ ਸਪਾਂਸਰ ਕੀਤਾ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਰਣਜੀਤ ਸਿੰਘ ਜੀ ਦੀ ਅੰਤਮ ਅਰਦਾਸ ਹੋਈ ਹੈ ਉਸ ਦੇ ਹਵਾਲੇ ਨਾਲ ਕਿ ਜਿਹੜੇ ਡਾਕਟਰ ਰਣਜੀਤ ਸਿੰਘ ਨੇ ਸੋ ਖਾਲਿਸਤਾਨੀ ਸੰਘਰਸ਼ ਦੇ ਜਿਹੜੇ ਯੋਧੇ ਅਤੇ ਟੀਵੀ 84 ਦੇ ਬਾਨੀ ਹੋਏ ਸਨ। ਸੋ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ ਸੋ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਅਤੇ ਜਿਹੜੀ ਅੰਤਮ ਅਰਦਾਸ ਹੈ ਉਹ ਡੈਲਸ ਟੈਕਸਸ ਦੇ ਵਿਖੇ ਵਿੱਚ ਹੋਈ। ਸੋ ਖਾਲਿਸਤਾਨੀ ਜਾਹੋ ਜਲਾਲ ਅਤੇ ਖਾਲਿਸਤਾਨੀ ਝੰਡਿਆਂ ਦੀ ਅਗਵਾਈ ਵਿੱਚ ਅਮਰੀਕਾ ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਖਾਲਿਸਤਾਨੀ ਨੁਮਾਇੰਦਿਆਂ ਨੇ ਉਹਨਾਂ ਦੇ 5 ਭੂਤਕ ਸਰੀਰ ਨੂੰ ਅਖੀਰਲੀ ਜਿਹੜੀ ਵਿਦਾਇਗੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? सज्जन मेरे रंगले जाए सुते जीरान हों भी वंजा डूमणी रोवां झीणी बान। अच्छा जिंदगी दी हकीकत जो आया उसने जाने। बिल्कुल हज़ारां सालां दी इंसानी तारीख जां अपने आले दुआले च जो जमदा है वो मरदा है। इस हकीकत नूं ਅਸੀਂ ਹਰ ਰੂਹਾਨੀ ਗਿਆਨ ਦੇ ਵਿੱਚ ਵੀ ਸੁਣਦੇ ਆਏ ਔਰ ਮਟੀਰੀਅਲ ਵਰਲਡ ਦੇ ਵਿੱਚ ਜਿਹੜੇ ਦੁਨੀਆ ਦੇ ਵਿੱਚ ਕਿਸੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਸਿਰਫ ਮਟੀਰੀਅਲ ਦੇ ਉੱਤੇ ਹੀ ਇਸ ਹੋਂਦ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਅਲਟੀਮੇਟਲੀ ਮੌਤ ਦਾ ਖਾਜਾ ਬਣਦੇ ਨੇ। ਭਾਵੇਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੰਮੀ ਉਮਰ ਲੌਂਜੇਵਿਟੀ ਦੇ ਲਈ ਵੀ ਹਰ ਮਨੁੱਖ ਚਾਹੁੰਦਾ ਹੈ ਉਸ ਦੇ ਲਈ ਰਿਸਰਚਿਸ ਵੀ ਹੁੰਦੀਆਂ ਔਰ ਇਹ ਵੀ ਇੱਕ ਹਕੀਕਤ ਵਾਂਗ ਸਿਰ ਤੇ ਲਟਕਦੀ ਮੌਤ ਦੀ ਤਲਵਾਰ ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਹੈ। ਕਿਸੇ ਨੇ ਮੌਤ ਨੂੰ ਲੰਬੀ ਨੀਂਦ ਕਿਹਾ ਤੇ ਕਿਸੇ ਨੇ ਇਸ ਨੂੰ ਅਲਟੀਮੇਟ ਹਕੀਕਤ ਦੇ ਨਾਲ ਜੋੜ ਕੇ ਇਨਸਾਨ ਨੂੰ ਯਾਦ ਦਹਾਨੀ ਕਰਵਾਈ ਕਿ ਜ਼ਿੰਦਗੀ ਜਿਉਂਦਿਆਂ ਵੀ 24 ਘੰਟਿਆਂ 'ਚੋਂ ਲਗਭਗ 1/3 ਹਿੱਸਾ ਤੀਸਰਾ ਹਿੱਸਾ ਨੀਂਦ ਵਿੱਚ ਗੁਜ਼ਰ ਜਾਂਦਾ ਹੈ ਔਰ ਅਲਟੀਮੇਟਲੀ ਇੱਕ ਐਸੀ ਨੀਂਦ ਹੋਏਗੀ ਜਿਸ ਨੂੰ ਮੌਤ ਕਿਹਾ ਜਾਂਦਾ ਹੈ ਕਿ ਉਸ ਵੇਲੇ ਸਾਡੇ ਕੋਲ ਮੌਕਾ ਨਹੀਂ ਹੋਏਗਾ ਕਿ ਜ਼ਿੰਦਗੀ ਦੇ ਮਕਸਦ ਨੂੰ ਅਸੀਂ ਕਿਵੇਂ ਹਾਸਲ ਕਰਨਾ ਹੈ। ਕਬੀਰ ਸਾਹਿਬ ਜਦੋਂ ਇਹ ਇਨਸਾਨ ਨੂੰ ਝੰਜੋੜਦੇ ਨੇ ਕਿ ਕਬੀਰ सूता क्या करे उठ के ना जपै मुरार एक दिन सोवन होए गो लामे गोड पसार। कबीर साहब कहते हैं कि उठ रब नूं याद कर सवेर दा वेला है, अमृत वेला है, फजर दा वेला है
ਉਹਨੂੰ ਯਾਦ ਕਰ, ਹੁਣ ਤੂੰ ਗੋਡੇ ਪਸਾਰ ਕੇ ਸੁੱਤਾ ਹੋਇਆ ਹੈ, ਨੀਂਦ ਤੈਨੂੰ ਪਿਆਰੀ ਲੱਗਦੀ ਹੈ, ਬਿਲਕੁਲ, ਪਰ ਇੱਕ ਦਿਨ ਐਸਾ ਆਏਗਾ ਜਦੋਂ ਪੱਕੇ ਤੌਰ ਤੇ ਤੂੰ ਗੋਡੇ ਪਸਾਰ ਕੇ ਸੁੱਤਾ ਹੋਏਗਾ। ਜ਼ਾਹਰ ਹੈ ਕਬਰ ਦਾ ਜ਼ਿਕਰ ਹੈ। ਔਰ ਜਦੋਂ ਅਸੀਂ ਦੂਸਰੇ ਮਜ਼ਹਬਾਂ ਦੀ ਰਵਾਇਤ, ਜਿਸ ਦੇ ਵਿੱਚ ਬੁੱਧ ਧਰਮ, ਜੈਨ ਧਰਮ, ਹਿੰਦੂ ਧਰਮ ਤੇ ਸਿੱਖ ਧਰਮ ਦੇ ਫਾਲੋਅਰਸ ਦਾ ਸੰਬੰਧ ਹੈ, ਉਹ ਕ੍ਰੀਮੇਟ ਉਹਨਾਂ ਨੂੰ ਕੀਤਾ ਜਾਂਦਾ ਹੈ, ਸੰਸਕਾਰ ਕੀਤਾ ਜਾਂਦਾ ਹੈ। ਹਾਲਾਂਕਿ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਸ ਪਲ, ਜਿਸ ਸੈਕਿੰਡ ਰੂਹ ਸਰੀਰ ਦਾ ਸਾਥ ਛੱਡਦੀ ਹੈ, ਉਹ ਐਂਡ ਹੁੰਦਾ ਹੈ ਬੰਦੇ ਦਾ। ਲੇਕਿਨ ਅਸੀਂ ਸਾਰੇ ਜਿਹੜੇ ਰੱਬ 'ਚ ਯਕੀਨ ਰੱਖਣ ਵਾਲੇ ਲੋਕ ਹੈ, ਅਸੀਂ ਆਫਟਰ ਲਾਈਫ ਦੀ ਗੱਲ ਕਰਦੇ ਹਾਂ। ਜ਼ਿੰਦਗੀ ਦੇ ਅਖੀਰ ਤੋਂ ਜਿਹੜਾ ਸਫ਼ਰ ਇੱਕ ਲੰਮਾ ਸ਼ੁਰੂ ਹੁੰਦਾ ਹੈ, ਇਸ ਨੂੰ ਸਿੱਖ ਰਵਾਇਤ ਦੇ ਵਿੱਚ ਅਸੀਂ ਚੜ੍ਹਾਈ ਕਰਨਾ ਕਹਿੰਦੇ ਹਾਂ, ਅਸੈਂਡੈਂਸੀ, ਕਿ ਕੋਈ ਵੀ ਚੀਜ਼ ਰੁਕਦੀ ਨਹੀਂ ਹੈ, ਮੁੱਕਦੀ ਨਹੀਂ ਹੈ। ਇਹ ਇੱਕ ਥਾਂ ਤੋਂ ਦੂਸਰੀ ਥਾਂ ਦੀ ਚੜ੍ਹਾਈ ਹੈ, ਅਸੈਂਡੈਂਸੀ ਹੈ। ਪੁਰਾਣੇ ਗ੍ਰੀਕਸ ਦੇ ਵਿੱਚ ਵੀ, ਗ੍ਰੀਕ ਮਾਈਥੋਲੋਜੀ ਹੋਏ ਜਾਂ ਸੁਕਰਾਤ, ਪਲੇਟੋ ਜਿਹਨੂੰ ਅਫਲਾਤੂਨ ਕਿਹਾ ਜਾਂਦਾ ਹੈ, ਅਰਸਤੂ, ਇਹਨਾਂ ਨੇ ਵੀ ਉਹ ਸਾਰੀ ਜ਼ਿੰਦਗੀ ਦੇ ਸਫ਼ਰ ਦਾ ਜ਼ਿਕਰ ਕੀਤਾ ਹੈ। ਜਿਹੜੇ 3 ਸੈਮੈਟਿਕ ਵੱਡੇ ਧਰਮ ਨੇ, ਜੂਡਿਜ਼ਮ, ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦਾ ਆਪਣਾ ਬਿਲੀਫ ਹੈ, ਕਿਉਂਕਿ ਦਫਨਾਇਆ ਜਾਂਦਾ ਹੈ ਕਬਰ ਦੇ ਵਿੱਚ। ਈਸਾਈਅਤ ਜਿਹੜੀ ਹੈ ਉਹ ਜ਼ਿਕਰ ਕਰਦੀ ਹੈ ਕਿ ਜੀਸਸ ਦੀ ਆਮਦ ਔਰ ਕਿਆਮਤ ਔਰ ਉਸ ਸਾਰੇ ਨਾਲ ਜੁੜਿਆ ਹੋਇਆ ਕਿ ਜਿਹਦੇ 'ਚ ਕਬਰਾਂ ਦੇ ਸਿਰਹਾਣੇ ਹਿਸਾਬ ਕਿਤਾਬ ਹੋਏਗਾ। ਇਸਲਾਮ ਦੇ ਵਿੱਚ ਵੀ ਜਿਹੜਾ ਇਹ ਵਿਸ਼ਵਾਸ ਇੱਕ ਥੋੜ੍ਹੇ ਜਿਹੇ ਡਿਫਰੈਂਟ ਅੰਦਾਜ਼ ਦੇ ਵਿੱਚ ਹੈ। ਹਜ਼ਰਤ ਮਹਿੰਦੀ ਨਾਲ ਜੁੜਿਆ ਹੋਇਆ ਕਿ ਭਾਈ ਉਹਨਾਂ ਦੀ ਆਮਦ ਔਰ ਉਸ ਦੇ ਨਾਲ ਜਿਹੜੇ ਨੇ ਕਿਵੇਂ ਜਿਹੜੀ ਹੈ ਉਹ ਜ਼ਿੰਦਗੀ ਦਾ ਲੇਖਾ ਜੋਖਾ ਹੋਏਗਾ। ਸੋ ਇਹ ਆਪਣੀ ਥਾਂ ਨੇ ਸਾਰੇ ਹੀ ਫੇਥ, ਔਰ ਇਹ ਰੱਬ ਜਾਣਦਾ ਹੈ ਕਿ ਇਸ ਸਾਰੇ ਦਾ ਜਿਹੜਾ ਹੈ ਉਹ ਇਸ ਜ਼ਿੰਦਗੀ ਤੋਂ ਆਫਟਰ ਲਾਈਫ ਕਿਵੇਂ ਹੁੰਦੀ ਵੀ ਹੈ ਜਾਂ ਨਹੀਂ ਹੁੰਦੀ। ਤੇ ਅਦਰਵਾਈਜ਼ ਜਿਵੇਂ ਹਿੰਦੂ ਥਾਟ ਦੇ ਵਿੱਚ ਪੁਨਰ ਜਨਮ, ਰੀਇਨਕਾਰਨੇਸ਼ਨ ਦਾ ਕਾਨਸੈਪਟ ਹੈ ਕਿ ਉਹ ਰੂਹ ਭਟਕਦੀ ਹੈ ਜਾਂ ਫਿਰ ਕਿਸੇ ਜੂਨਾਂ ਦੇ ਵਿੱਚ ਜਾਂਦੀ ਹੈ। ਇਸੇ ਤਰੀਕੇ ਨਾਲ ਬੁੱਧ ਧਰਮ ਦਾ ਥਾਟ ਜਿਹੜਾ ਹੈ, ਬੇਸ਼ੱਕ ਉਹ ਕ੍ਰੀਮੇਟ ਕਰਦੇ ਨੇ, ਪਰ ਉਹ 5 ਤੱਤਾਂ ਦੇ ਵਿੱਚ, ਕਿਉਂਕਿ ਇਹ ਜਿਹੜੀ ਪੁਰਾਣੀ ਫਿਲਾਸਫੀ ਸੀ ਈਸਟ ਦੀ, ਉਹਦੇ 'ਚ ਸਰੀਰ ਨੂੰ ਬਣਾਉਣ ਵਾਲੇ 5 ਭੂਤ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। ਔਰ ਸ਼ਾਇਦ ਭੌਤਿਕ ਜਿਹੜੀ ਵਸਤੂ ਹੈ, ਮਟੀਰੀਅਲਸ ਤੋਂ ਹੀ ਲਫ਼ਜ਼ ਇਹ ਜੁੜਿਆ ਹੋਇਆ, ਉਸ ਦੇ ਵਿੱਚ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ। ਸੋ ਉਹ ਬਾਡੀ ਦੇ 5 ਐਲੀਮੈਂਟ, ਇੱਕ ਸਪੇਸ ਹੈ, ਇੱਕ ਹਵਾ ਹੈ ਜਿਹਦੇ ਨਾਲ ਬਾਡੀ ਦੇ ਵਿੱਚ ਸਾਰੀਆਂ ਮੂਵਮੈਂਟਸ ਹੁੰਦੀਆਂ ਨੇ, ਪਾਣੀ ਹੈ ਕਿਉਂਕਿ ਵੈਸੇ ਵੀ ਸਰੀਰ ਦਾ ਇੱਕ ਵੱਡਾ ਹਿੱਸਾ 70-80% ਪਾਣੀ ਹੈ, ਉਹ ਜੋੜਦਾ ਹੈ ਹਰ ਚੀਜ਼ ਨੂੰ। ਔਰ ਅੱਗ, ਗਲੈਂਡਸ ਨੇ ਬਾਡੀ 'ਚ ਜਿਹੜੀ ਸਾਰੀਆਂ ਸਿਕ੍ਰੀਸ਼ਨਸ ਔਰ ਉਸ ਨਾਲ ਜੁੜੀਆਂ ਹੋਈਆਂ। ਪ੍ਰਿਥਵੀ ਸੋਲਿਡ ਨੂੰ ਕਹਿੰਦੇ ਨੇ, ਹੱਡੀਆਂ ਉਸ ਦਾ ਰੂਪ ਨੇ। ਸੋ ਇਹ ਇੱਕ ਵਿਸ਼ਵਾਸ ਹੈ ਕਿ ਜਦੋਂ ਇਹ 5 ਤੱਤਾਂ ਦੇ ਵਿੱਚ ਰੱਬ ਦੀ ਰਹਿਮਤ ਦੇ ਨਾਲ ਇੱਕ ਰੂਹ ਆਉਂਦੀ ਹੈ ਤੇ ਉਹ ਜ਼ਿੰਦਗੀ ਧੜਕਦੀ ਹੈ, ਰੁਮਕਦੀ ਹੈ, ਹਾਰਟ ਬੀਟ ਸ਼ੁਰੂ ਹੁੰਦਾ ਹੈ ਔਰ ਇਸ ਦੁਨੀਆ ਦਾ ਸਫ਼ਰ ਸ਼ੁਰੂ ਹੁੰਦਾ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਫਰਮਾਇਆ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਜਾ ਪੌਣ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਪਵਨ ਦਾ ਵਾਜਾ, ਹਵਾ ਦਾ ਵਾਜਾ ਹੀ ਹੈ, ਸਾਹ ਦਾ ਫੂਕਿਆ ਜਾਣਾ। ਔਰ ਇਹ ਉਹ ਪਾਰਟ ਹੈ ਜਿੱਥੋਂ ਲਾਈਫ ਸ਼ੁਰੂ ਹੁੰਦੀ ਹੈ ਕਨਸੈਪਸ਼ਨ ਦੇ ਨਾਲ, ਔਰ ਫਿਰ ਜ਼ਿੰਦਗੀ ਦਾ ਇੱਕ ਸਫ਼ਰ 8-9-10 ਮਹੀਨੇ ਦਾ ਉਹ ਮਾਂ ਦੇ ਉਦਰ ਵਿੱਚ ਹੁੰਦਾ ਹੈ, ਯੂਟਰਸ ਵਿੱਚ ਹੁੰਦਾ ਹੈ, ਔਰ ਫਿਰ ਦੁਨੀਆ ਦਾ ਇੱਕ ਰੰਗ ਨਜ਼ਰ ਆਉਂਦਾ ਹੈ। ਔਰ 9 ਜਿਹੜੇ ਆਊਟਲੈਟ ਨੇ ਬਾਡੀ ਦੇ, ਬਾਹਰਲੀ ਦੁਨੀਆ ਦੇ ਨਾਲ ਸਾਡਾ ਰਾਬਤਾ ਜੋੜਦੇ ਨੇ। ਔਰ ਗੁਰੂ ਸਾਹਿਬ ਨੇ ਕਿਹਾ ਕਿ 10ਵਾਂ ਜਿਹੜਾ ਦਰਵਾਜ਼ਾ ਹੈ
ਜਿਸ ਦੇ ਅੰਦਰ ਮੈਂ ਕੌਣ ਹੈ, ਕਿੱਥੋਂ ਆਏ ਹੈ, ਕਿੱਥੇ ਜਾਣਾ ਹੈ, ਜ਼ਿੰਦਗੀ ਦਾ ਮਕਸਦ ਕੀ ਹੈ, ਇਹ ਜਿਹੜਾ ਗੁਰਦੁਆਰੇ ਲਾਏ ਭਾਵਨੀ ਜਦੋਂ ਮੁਰਸ਼ਦ ਦੇ ਨਾਲ, ਗੁਰੂ ਦੇ ਨਾਲ, ਉਸ ਰੱਬ ਦੀ ਰਹਿਮਤ ਦੇ ਨਾਲ ਸਾਡਾ ਜਿਹੜਾ ਸਾਡੇ ਤੇ ਰਹਿਮਤ ਹੁੰਦੀ ਹੈ, ਤੇ ਫਿਰ ਉਹ ਦਰਵਾਜ਼ਾ ਖੁੱਲ੍ਹਦਾ ਹੈ ਤੇ ਜ਼ਿੰਦਗੀ ਦੀ ਹਕੀਕਤ ਦੇ ਨਾਲ ਅਸੀਂ ਦੋ ਚਾਰ ਹੁੰਦੇ ਹਾਂ ਤੇ ਜ਼ਿੰਦਗੀ ਦਾ ਇਹ ਮਕਸਦ ਵੀ ਸਮਝ ਆ ਜਾਂਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਔਰ ਇਹ ਵੀ ਸਮਝ ਆ ਜਾਂਦਾ ਹੈ ਕਿ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਕਿ ਉਹ ਦੁਨੀਆ ਦੇ ਵਿੱਚ ਵਸਦਾ ਹੈ। ਤੇ ਇਹ ਵੀ ਸਮਝ ਆ ਜਾਂਦਾ ਹੈ ਕਿ ਇਸ ਦੁਨੀਆ ਦੇ ਵਿੱਚ ਰਹਿੰਦੇ ਆ ਆਪਣੇ ਜੀਵਨ ਦੇ ਨਾਲ ਜਿੱਥੇ ਅਸੀਂ ਇਬਾਦਤ, ਬੰਦਗੀ, ਭਗਤੀ ਇਸ ਰਸਤੇ ਨੂੰ ਚੁਣ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ, ਉੱਥੇ ਮੌਤ ਇੱਕ ਸਦੀਵੀ ਸੱਚ ਹੈ। ਆਪਣੇ ਆਲੇ ਦੁਆਲੇ ਦੇ ਨਾਲ ਜਿਹੜਾ ਸਾਡਾ ਰਿਸ਼ਤਾ, ਸਾਡਾ ਨਾਤਾ ਉਸ ਕਿਸਮ ਦੇ ਮੋਹ ਵਾਲਾ ਨਾ ਹੋਏ ਕਿ ਜਿਸ ਦੇ ਥੱਲੇ ਸਾਡੀ ਜ਼ਿੰਦਗੀ, ਸਾਡੀ ਆਰਬਲਾ ਉਸ ਮੋਹ ਦੀ ਦੁਨੀਆ 'ਚ ਹੀ ਗਵਾਚ ਜਾਏ। ਇਹ ਹਕੀਕਤ ਨੂੰ ਬਾਰ-ਬਾਰ ਸਮਝਾਇਆ ਗਿਆ ਹੈ ਕਿ ਇਹ ਇਵੇਂ ਹੀ ਹੈ ਜਿਵੇਂ ਅਸੀਂ ਪੇਕੇ ਘਰ ਆਏ ਹਾਂ, ਪਰ ਅਲਟੀਮੇਟਲੀ ਮੈਂ ਸਹੁਰੇ ਵੰਝਣਾ, ਸਾਡਾ ਅਲਟੀਮੇਟ ਮੁਕਾਮ ਇਸ ਪਲੈਨਟ ਤੋਂ ਦੂਰ ਰੱਬ ਦੀ ਦੁਨੀਆ ਦੇ ਵਿੱਚ ਹੈ। ਇਸ ਲਈ ਇਸ ਜ਼ਿੰਦਗੀ ਨੂੰ ਸਫਲ ਕਰਨਾ ਹੈ। ਔਰ ਇਹੀ ਜਦੋਂ ਗੁਰੂ ਨਾਨਕ ਸਾਹਿਬ ਨੇ ਤਿਲੰਗ ਰਾਗ ਦੇ ਵਿੱਚ ਇਹ ਸ਼ਬਦ ਉਚਾਰਿਆ ਕਿ ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਬੇऐਬ ਪਰਵਰਦਗਾਰ, ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਇਜ਼ਰਾइल ਗ੍ਰਿਫਤੇ, ਦਿਲ ਹੇਚ ਨਾਦਾਨੀ। ਕਿ ਮੇਰੀ ਅਰਜ਼ ਹੈ ਵਾਹਿਗੁਰੂ ਕੋਲ ਹੋ ਕੇ ਸੁਣ, ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਹੱਕ ਹੈ, ਤੂੰ ਕਬੀਰ ਹੈ, ਮਹਾਨ ਹੈ, ਤੂੰ ਕਰੀਮ ਹੈ, ਰਹਿਮਤ ਕਰਨ ਵਾਲਾ ਹੈ, ਬੇऐਬ ਪਰਵਰਦਗਾਰ, ਤੇਰੇ 'ਚ ਕੋਈ ਐਬ ਨਹੀਂ, ਕੋਈ ਕਮਜ਼ੋਰੀ ਨਹੀਂ ਹੈ, ਤੂੰ ਪਰਵਰਦਗਾਰ ਹੈ, ਸਭ ਨੂੰ ਪਾਲਣ ਵਾਲਾ ਹੈ, ਦੁਨੀਆ ਮੁਕਾਮ ਫਾਨੀ। ਕਿ ਇਹ ਜਿਹੜੀ ਦੁਨੀਆ ਹੈ ਇਹ ਫਾਨੀ ਸੰਸਾਰ ਹੈ, ਖਤਮ ਹੋਣ ਵਾਲਾ ਹੈ। ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲਦਾਨੀ, ਆਪਣੇ ਆਪ ਨੂੰ ਕਹਿ ਕਿ ਤਹਿਕੀਕ ਕਰ, ਫੇਤ ਕਰ ਕਿ ਇਹ ਦੁਨੀਆ ਮੁਕਾਮ ਫਾਨੀ, ਇਹ ਸਰਾਂ ਹੈ। ਔਰ ਮਮ ਸਰ ਮੂਏ ਇਜ਼ਰਾइल ਗ੍ਰਿਫਤੇ, ਦਿਲ ਹੇਚ ਨਾਦਾਨੀ। ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਇਜ਼ਰਾइल ਨੇ ਫੜੇ ਹੋਏ ਨੇ, ਕਿ ਮੌਤ ਸਿਰ ਦੇ ਉੱਤੇ ਹਮੇਸ਼ਾ ਮੰਡਰਾ ਰਹੀ ਹੈ। ਮਮ ਸਰ ਮੂਏ ਇਜ਼ਰਾइल ਗ੍ਰਿਫਤੇ, ਦਿਲ ਹੇਚ ਨਾਦਾਨੀ। ਮੇਰੇ ਦਿਲ, ਤੁਹਾਨੂੰ ਇਹ ਸਮਝ ਨਹੀਂ ਹੈ ਕਿ ਤੇਰੇ ਸਿਰ ਦੇ ਉੱਤੇ ਮੌਤ ਦਾ ਕਾਰਨ, ਸਥਾਨ, ਸਮਾਂ ਇਹ ਰੱਬ ਨੇ ਨਿਸ਼ਚਿਤ ਕੀਤਾ ਹੋਇਆ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਇਸ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਮੌਤ ਦੀ ਸਰਟਨਟੀ ਸੀ। ਲੇਕਿਨ ਅਸੀਂ ਇੱਕ ਜ਼ਿੰਦਗੀ ਦਾ ਵੱਡਾ ਹਿੱਸਾ ਜਿਨ੍ਹਾਂ 'ਚ ਗੁਜ਼ਾਰਦੇ ਹਾਂ, ਜ਼ਨ ਪਿਸਰ ਪਿਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਰ ਬੇਹਫਤਮ ਕਸ਼ਨ ਦਾਰਦ, ਚੂੰ ਸ਼ਬਦ ਤਕਬੀਰ। ਜ਼ਨ ਔਰਤ, ਪਿਸਰ ਜ਼ਨ ਪਿਸਰ ਪਿਤਾ ਪੁੱਤਰ, ਭਰਾ ਬਰਾਦਰਾਂ, ਜ਼ਨ ਪਿਸਰ ਪਿਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਕਿਸੇ ਨੇ ਤੇਰਾ ਹੱਥ ਨਹੀਂ ਫੜਨਾ, ਦਸਤ ਨਹੀਂ ਫੜਨਾ। ਆਖਰ ਬੇਹਫਤਮ ਕਸ਼ਨ ਦਾਰਦ, ਚੂੰ ਸ਼ਬਦ ਤਕ, ਜਦੋਂ ਅਖੀਰਲੀ ਜਿਹੜੀ ਹੈ ਉਹ ਤਕਬੀਰ ਪੜ੍ਹੀ ਜਾਂਦੀ ਹੈ, ਅਖੀਰਲੀ ਨਮਾਜ਼, ਉਸ ਵੇਲੇ ਤੇਰਾ ਇਕੱਲੇ ਦਾ ਹੀ ਇਹ ਸਾਰਾ ਸਫ਼ਰ ਹੈ। ਸ਼ਬ ਰੋਜ਼ ਗਸ਼ਤਮ ਦਰ ਹਵਾ, ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਮਮ ਇੰਚਨੀ ਹਵਾ। ਕਿ ਦਿਨ ਰਾਤ ਤੂੰ ਲਾਲਚ ਦੇ ਵਿੱਚ ਫਸਿਆ ਹੋਇਆ ਹੈ, ਸ਼ਬ ਰੋਜ਼ ਗਸ਼ਤਮ, ਔਰ ਉਸ ਦੇ ਵਿੱਚ ਹੀ ਤੇਰਾ ਇਹ ਚੱਲ ਰਿਹਾ ਹੈ ਕਿ ਤੈਨੂੰ ਇਹ ਤੇਰਾ ਹਾਲ ਇਹ ਹੈ, ਮਮ ਇੰਚਨੀ ਹਵਾਲ, ਤੈਨੂੰ ਪਤਾ ਹੀ ਨਹੀਂ ਹੈ ਕਿ ਤੂੰ ਜ਼ਿੰਦਗੀ ਕਿਵੇਂ ਗੁਜ਼ਾਰ ਰਹੇ। ਬਦਬਖਤ ਹਮ ਚੂੰ ਬਖੀਲ ਗਾਫਲ, ਬੇਨਜ਼ਰ ਬੇਬਾਕ। ਹੁਣ ਇਹ ਜ਼ਰਾ ਅਸੀਂ ਕਿੰਨੇ ਬਦਕਿਸਮਤ ਹੈ ਕਿ ਇਹ ਜਾਣਦਿਆਂ ਹੋਇਆਂ ਵੀ ਕਿ ਜ਼ਿੰਦਗੀ ਦੀ ਹਕੀਕਤ ਕੀ ਹੈ। ਬਦਬਖਤ ਹਮ ਚੂੰ ਬਖੀਲ ਗਾਫਲ, ਅਸੀਂ ਸੁੱਤੇ ਹੋਏ ਹਾਂ ਉਸ ਨੀਂਦ ਦੇ ਵਿੱਚ, ਬਖੀਲੀ ਦੇ ਵਿੱਚ ਹੈ। ਬਦਬਖਤ ਹਮ ਚੂੰ ਬਖੀਲ ਗਾਫਲ, ਬੇਨਜ਼ਰ ਬੇਬਾਕ, ਅਸੀਂ ਬੇਸ਼ਰਮੀ ਦੇ ਨਾਲ
ਬਿਲਕੁਲ ਜ਼ਿੰਦਗੀ ਗੁਜ਼ਾਰਦੇ ਰਹੇ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਇਹ ਕਹਿ ਰਿਹਾ ਕਿ ਭਾਈ ਮੈਂ ਚਾਕਰਾਂ ਦਾ ਚਾਕਰ ਹੈ, ਰੱਬ ਦੇ ਪਿਆਰਿਆਂ ਦਾ, ਔਰ ਜ਼ਿੰਦਗੀ ਦਾ ਮਕਸਦ ਅਗੇਨ ਇਹ ਸਾਰਾ ਦਰਸਾਉਣਾ, ਇਸ ਗੱਲ ਦੇ ਉੱਤੇ ਹੀ ਫੋਕਸ ਲਿਆਂਦਾ ਹੈ ਕਿ ਜ਼ਿੰਦਗੀ ਬਾ ਮਕਸਦ ਹੈ, ਜ਼ਿੰਦਗੀ ਬੇਮਤਲਬ ਨਹੀਂ ਹੈ, ਜ਼ਿੰਦਗੀ ਗਵਾਉਣ ਵਾਲੀ ਨਹੀਂ ਹੈ, ਜ਼ਿੰਦਗੀ ਐਸ਼ੋ ਇਸ਼ਰਤ ਗੁਜ਼ਾਰਨ ਵਾਲੀ ਨਹੀਂ ਹੈ। ਜ਼ਿੰਦਗੀ ਆਪਣੇ ਆਲੇ ਦੁਆਲੇ ਨੂੰ ਪਿਆਰ ਦੀ ਮਿਸਾਲ ਦੇ ਨਾਲ, ਪਿਆਰ ਦੇ ਦੀਵੇ ਦੇ ਨਾਲ, ਪਿਆਰ ਦੀ ਸ਼ਮਾ ਦੇ ਨਾਲ ਰੁਸ਼ਨਾਉਣ ਦੀ ਹੈ, ਕਿਸੇ ਦੇ ਅਥਰੂ ਪੂੰਝਣ ਦੀ ਹੈ, ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਦੀ ਹੈ, ਕਿਸੇ ਦੇ ਕੰਮ ਆਉਣ ਦੀ ਹੈ। ਇਹੀ ਜ਼ਿੰਦਗੀ ਦੇ ਅੰਦਰ ਖੁਸ਼ੀ ਦਿੰਦਾ ਹੈ। ਔਰ ਇਹੀ ਗੱਲ ਜਦੋਂ ਅਸੀਂ ਉਹਨਾਂ ਰੂਹਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਕਿ ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਕਿ ਇੱਕੋ ਰੂਹਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ, ਜੀ ਦਾਨ ਦਿੰਦੀਆਂ, ਜਿਨ੍ਹਾਂ ਨੂੰ ਅਸੀਂ ਸੰਤ, ਮਹਾਂਪੁਰਖ, ਗਿਆਨੀ, ਪੁਗੇ ਹੋਏ ਲੋਕ, ਫਕੀਰ, ਪੀਰ, ਇਹ ਲਫ਼ਜ਼ ਵਲੀ, ਇਹਨਾਂ ਲਫ਼ਜ਼ਾਂ ਦੇ ਨਾਲ ਅਸੀਂ ਸੰਬੋਧਨ ਕਰਦੇ। ਹੁਣ ਇਹ ਸਾਰਾ ਬੇਸ਼ੱਕ ਜਦੋਂ ਅਸੀਂ ਅਖੀਰਲਾ ਪ੍ਰੋਗਰਾਮ ਵੀਰਵਾਰ ਨੂੰ ਕੀਤਾ ਥਰਸਡੇ, ਉਦੋਂ ਅਸੀਂ ਆਲਰੇਡੀ ਇਹ ਦੱਸਿਆ ਸੀ ਕਿ ਸਾਡੇ ਵੀਰ ਡਾਕਟਰ ਰਣਜੀਤ ਸਿੰਘ ਜਿਹੜੇ ਖਾਲਿਸਤਾਨੀ ਸੰਘਰਸ਼ ਦੇ ਇੱਕ ਥੰਮ ਔਰ TV 84 ਦੇ ਬਾਨੀਆਂ ਚੋਂ ਲਗਭਗ 10 ਵਰ੍ਹੇ ਪਹਿਲਾਂ ਦਸੰਬਰ 2012 ਦੇ ਵਿੱਚ TV 84 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਹਨਾਂ ਨੇ ਇਸ ਸਾਰੇ ਦੇ ਉੱਤੇ ਸਮਝਦੇ ਆ ਕਿ ਮੀਡੀਆ ਦੀ ਕੀ ਇੰਪੋਰਟੈਂਸ ਹੈ, ਇਸ ਪਾਸੇ ਕਦਮ ਧਰੇ। ਲੇਕਿਨ ਸਾਂਝਾਂ ਦੀ ਗੱਲ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਕੀਤੀ ਸੀ, ਮੈਂ ਉਸ ਵੇਰ ਵਿੱਚ ਨਹੀਂ ਜਾਵਾਂਗਾ, ਕਿ ਲਗਭਗ 32 ਸਾਲ ਦਾ ਰਿਸ਼ਤਾ ਜਿਹੜਾ ਕੌਮੀ ਰਿਸ਼ਤਾ, ਜਦੋਂ ਅਸੀਂ ਇੱਕ ਪਾਸੇ ਬਲੱਡ ਰਿਲੇਸ਼ਨਸ ਨੇ ਉਹ ਤਾਂ ਰੱਬ ਹੀ ਬਣਾਉਂਦਾ ਹੈ, ਕੌਣ ਤੁਹਾਡਾ ਭਰਾ ਹੈ, ਕੌਣ ਭੈਣ ਹੈ, ਕੌਣ ਮਾਂ ਪਿਓ, ਇਹ ਰੱਬ ਦੇ ਕੋਲ ਹੈ। ਪਰ ਇੱਕ ਪਾਸੇ ਅਹਿਸਾਸ ਦਾ ਰਿਸ਼ਤਾ ਹੁੰਦਾ ਹੈ ਜਿੱਥੇ ਅਸੀਂ ਮਹਿਸੂਸ ਕਰਦੇ ਹਾਂ ਉਹ ਸਾਡਾ ਹਰ ਫੈਲੋ ਹਿਊਮਨ ਬੀਇੰਗ ਦੇ ਨਾਲ ਹੈ। ਔਰ ਇੱਕ ਫਿਰ ਜਦੋਂ ਤੁਸੀਂ ਹਮਸਫਰ ਹੁੰਦੇ ਹੋ ਕਿਸੇ ਕਾਜ਼ ਦੇ ਲਈ, ਕਿਸੇ ਕੌਮੀ ਨਿਸ਼ਾਨੇ ਦੇ ਲਈ, ਕਿਸੇ ਇਨਸਾਨੀ ਨਿਸ਼ਾਨੇ ਦੇ ਲਈ, ਤੇ ਉਹ ਰਿਸ਼ਤਾ ਜਿਹੜਾ ਹੈ ਉਹ ਫਿਰ ਸਭ ਤੋਂ ਬਾਕੀ ਰਿਸ਼ਤੇ ਜਿਹੜੇ ਨੇ, ਖਾਸ ਤੌਰ ਤੇ ਪਰਿਵਾਰਕ ਰਿਸ਼ਤੇ, ਉਹ ਪਿੱਛੇ ਰਹਿ ਜਾਂਦੇ ਨੇ। ਔਰ ਉਹ ਰਿਸ਼ਤਾ ਤੁਹਾਡੇ ਲਈ ਇੱਕ ਉਸ ਕਿਸਮ ਦਾ ਰਿਸ਼ਤਾ ਬਣ ਜਾਂਦਾ ਹੈ ਜਿਹੜਾ ਜਦੋਂ ਤੁਹਾਡਾ ਹਮਸਫਰ, ਇੱਕ ਤਾਂ ਜ਼ਿੰਦਗੀ ਦੇ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਸ਼ਰੀਕੇ ਹਯਾਤ ਕਹਿੰਦੇ ਹਾਂ, ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ, ਉਸ ਦੀ ਇੱਕ ਆਪਣੀ ਜਿਹੜੀ ਹੈ ਚਾਲ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਸ਼ਰੀਕੇ ਹਯਾਤ ਜਾਂਦਾ ਹੈ ਉਹ ਫਿਰ ਇਕੱਲਾ ਸਫ਼ਰ ਤੈਅ ਕਰਨ ਵਾਲੀ ਗੱਲ ਹੁੰਦੀ ਹੈ। ਪਰ ਜਿਨ੍ਹਾਂ ਨੇ ਕੌਮੀ ਜਾਂ ਦੂਸਰਿਆਂ ਦੇ ਭਲੇ ਦੇ ਮਕਸਦ ਨੂੰ ਜ਼ਿੰਦਗੀ ਦਾ ਆਧਾਰ ਬਣਾਇਆ, ਬੇਸ਼ੱਕ ਉਹਨਾਂ ਨੇ ਕਾਰੋਬਾਰ ਵੀ ਕਰਨੇ ਹੁੰਦੇ ਨੇ, ਗ੍ਰਸਤ ਵੀ ਹੁੰਦਾ ਹੈ, ਬੱਚੇ ਵੀ ਪਾਲਣੇ ਹੁੰਦੇ ਨੇ, ਲੇਕਿਨ ਉਹਨਾਂ ਦੀ ਪਹਿਲੀ ਪ੍ਰਾਇੋਰਟੀ, ਉਹਨਾਂ ਦੀ ਪਹਿਲ, ਉਹਨਾਂ ਦੀ ਡਿਵੋਸ਼ਨ, ਡੈਡੀਕੇਸ਼ਨ ਜਾਂ ਜਿਹੜੀ ਚੀਜ਼ ਉਹਨਾਂ ਨੂੰ ਹਮੇਸ਼ਾ ਬੇਚੈਨ ਕਰਦੀ ਹੈ, ਔਰ ਉਹ ਇਹੀ ਹੁੰਦੀ ਹੈ ਕਿ ਭਾਈ ਮੈਂ ਕਿਵੇਂ ਆਪਣੇ ਕੌਜ਼ ਦੇ ਵੱਲ ਜਿਹੜਾ ਹੈ ਉਹ ਕਾਮਯਾਬੀ ਦੇ ਨਾਲ ਪੇਸ਼ਕਦਮੀ ਕਰਦਾ ਰਵਾਂ, ਔਰ ਇਸ ਨੂੰ ਅਸੀਂ ਕਿਵੇਂ ਸਫਲ ਬਣਾਈਏ। ਸੋ ਡਾਕਟਰ ਰਣਜੀਤ ਸਿੰਘ ਜਿਹੜੇ ਇਸ ਫਾਨੀ ਸੰਸਾਰ ਤੋਂ ਜਾ ਚੁੱਕੇ ਨੇ, ਔਰ ਜਿਵੇਂ ਮੈਂ ਕਿਹਾ ਕਿ ਸਿੱਖ ਧਾਰਮਿਕ ਰਹੁ ਰੀਤ ਮੁਤਾਬਕ ਸੰਸਕਾਰ ਕੀਤਾ ਜਾਂਦਾ ਹੈ, ਜਿਹਦੇ ਲਈ ਲਫ਼ਜ਼ ਕ੍ਰੀਮੇਟ ਹੁੰਦਾ ਹੈ। ਔਰ ਫਿਰ ਕ੍ਰੀਮੇਸ਼ਨ ਤੋਂ ਬਾਅਦ ਜਿਹੜਾ ਹੈ ਸਾਂਝੇ ਤੌਰ ਦੇ ਉੱਤੇ, ਹਾਲਾਂਕਿ ਕ੍ਰੀਮੇਟ ਤੋਂ ਪਹਿਲਾਂ ਵੀ ਅਰਦਾਸ ਪ੍ਰੇਅਰ ਹੁੰਦੀ ਹੈ, ਕਿਉਂਕਿ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਇਨਸਾਨ ਗਲਤੀਆਂ ਦਾ ਪੁਤਲ ਹੈ। ਜ਼ਿੰਦਗੀ ਦੇ ਅੰਦਰ ਅਸੀਂ ਗੁਨਾਹਗਾਰ ਹੈ, ਜਿੰਨਾ ਮਰਜ਼ੀ ਕੋਈ ਵੱਡਾ ਇਨਸਾਨ ਹੋਏ, ਔਰ ਅਸੀਂ ਇਹ ਮੰਨਦੇ ਹਾਂ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ, ਸਿਰਫ ਅਪੋਲੋ ਵਾਹਿਗੁਰੂ ਹੈ, ਗੁਰੂ ਹੈ, ਔਰ ਬਾਕੀ ਅਸੀਂ ਸਾਰੇ ਗੁਨਾਹਗਾਰ ਹੈ। ਇਸ ਲਈ ਇਹ ਵੀ ਅਸੀਂ ਦੁਆ ਜਾਂ ਅਰਦਾਸ ਮੰਨਦੇ ਹਾਂ ਕਿ ਜਿਹੜੀ ਸਾਂਝ ਦੀ ਅਰਦਾਸ ਹੁੰਦੀ ਹੈ, ਰਲ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ, ਪ੍ਰੇਅਰ ਕਰਦੇ ਹਾਂ, ਉਸ ਦੁਆ ਦੇ ਵਿੱਚ, ਉਸ ਪ੍ਰੇਅਰ ਦੇ ਵਿੱਚ
ਜਿਹੜਾ ਹੈ ਉਹ ਸੁਣੇ ਜਾਣ ਦੀ ਸ਼ਕਤੀ ਹੁੰਦੀ ਹੈ, ਰੱਬ ਉਸ ਨੂੰ ਸੁਣਦਾ ਹੈ। ਸੋ ਇੱਕ ਤਾਂ ਅਸੀਂ ਗੁਨਾਹ ਦੀ ਮਾਫੀ ਮੰਗਦੇ ਹਾਂ, ਫਿਰ ਜ਼ਾਹਰ ਹੈ ਦੂਸਰਾ ਪਾਰਟ ਜਿਹੜੇ ਇਮੀਡੀਏਟ ਫੈਮਿਲੀ ਉਸ ਤੋਂ ਪ੍ਰਭਾਵਿਤ ਹੁੰਦੀ ਹੈ ਉਹਨਾਂ ਦੇ ਲਈ ਭਾਣਾ ਮੰਨਣ ਦੀ ਗੱਲ, ਇਹ ਵੀ ਅਸੀਂ ਰੱਬ ਤੋਂ ਮੰਗਦੇ ਹਾਂ ਕਿ ਜਿਹੜੀ ਟ੍ਰੈਜਡੀ ਵਾਪਰਦੀ ਹੈ, ਜਿਹੜਾ ਦੁੱਖ ਹੁੰਦਾ ਹੈ, ਜਿਹੜਾ ਵਿਛੋੜੇ ਦਾ ਸੱਲ ਹੈ, ਉਸ ਨੂੰ ਜਰਨ ਦੀ ਸਮਰੱਥਾ ਵੀ ਗੁਰੂ ਦੇ ਰੱਬ ਦੇ ਕਮਿਊਨਿਟੀ ਵੱਲੋਂ ਸਪੋਰਟ ਹੁੰਦੀ ਹੈ। ਔਰ ਜ਼ਾਹਰ ਹੈ ਕਿ ਇਹ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਔਰ ਫਿਰ ਅੰਤਮ ਅਰਦਾਸ, ਕਿਉਂਕਿ ਜਦੋਂ ਉਹਨਾਂ ਨੇ ਅਖੀਰਲੇ ਸਾਹ ਲਏ ਨੇ ਉਹ ਡਾਲਸ ਟੈਕਸਸ ਸਟੇਟ ਦੇ ਵਿੱਚ ਸਨ, ਉੱਥੇ ਨਵੀਆਂ ਪੋਸੀਬਿਲਿਟੀਜ਼ ਤਲਾਸ਼ ਰਹੇ ਸਨ ਕਾਰੋਬਾਰੀ ਸਿਲਸਿਲੇ 'ਚ ਵੀ, ਔਰ ਉੱਥੋਂ ਉਹਨਾਂ ਦੇ ਪਰਿਵਾਰ ਨੇ ਇਹੀ ਫੈਸਲਾ ਕੀਤਾ ਕਿ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ ਡਾਲਸ ਹੀ ਹੋਏਗੀ। ਸੋ ਗੁਰਦੁਆਰਾ ਸਿੰਘ ਸਭਾ 'ਚ ਉਹਨਾਂ ਦੀ ਅਰਦਾਸ ਹੋਈ, ਬਹੁਤ ਨੇੜੇ ਕ੍ਰੈਮੇਟੋਰੀਅਮ ਸੀ, ਆਲਮੋਸਟ 1-2 ਮਿੰਟ ਦੀ ਜਿਹੜੀ ਡਰਾਈਵ 'ਤੇ ਹੀ ਉੱਥੇ ਉਹਨਾਂ ਦੀ ਕ੍ਰਿਮੇਸ਼ਨ ਹੋਈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਕਿਉਂਕਿ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਲਗਭਗ 35 ਸਾਲ ਨਿਊਯਾਰਕ ਦੇ ਵਿੱਚ ਗੁਜ਼ਾਰੇ, ਔਰ ਨਿਊਯਾਰਕ ਦੀਆਂ ਸੰਗਤਾਂ ਹੀ ਨਹੀਂ, ਈਸਟ ਕੋਸਟ ਔਰ ਦੂਜੇ ਉਹਨਾਂ ਦੀ ਵੀ ਚਾਹਨਾ ਸੀ ਕਿ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਦੇ ਹਾਂ। ਜਿਹੜਾ ਇੱਕ ਫੰਕਸ਼ਨ ਨਿਊਯਾਰਕ 'ਚ ਵੀ ਹੋਏ, ਔਰ ਆਉਂਦੇ ਸੈਚਰਡੇ ਜਿਹੜਾ ਕਿ 25 ਜੂਨ ਹੋਏਗਾ ਦੁਪਹਿਰੇ 2 ਤੋਂ 5 ਵਜੇ ਤੱਕ, ਜਿਸ ਗੁਰਦੁਆਰਾ ਸਾਹਿਬ ਨਾਲ ਉਹ ਸੰਬੰਧਿਤ ਰਹੇ, ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਹੋਏਗਾ। ਇਹਨੂੰ ਤੁਸੀਂ ਸ਼ੋਕ ਸਮਾਗਮ ਕਹੋ, ਅੰਤਮ ਅਰਦਾਸ ਤਾਂ ਚਲੋ ਹੋ ਜਾਂਦੀ ਹੈ ਸੰਸਕਾਰ ਦੇ ਨਾਲ ਹੀ, ਫਿਰ ਵੀ ਇਹ ਸਾਡੀ ਇੱਕ ਰਵਾਇਤ ਹੈ ਕਿ ਅਸੀਂ ਜਿਹੜਾ ਹੈ ਉਹ ਗੁਰੂ ਤੋਂ ਹੀ ਮੰਗਦੇ। ਔਰ ਜਿਹੜਾ ਜਦੋਂ ਅਸੀਂ ਇਹ ਸਫ਼ਰ ਜਿਹੜਾ ਜਿਸ ਨੂੰ ਹੈਵਨਲੀ ਗਮਨ ਵੀ ਕਿਹਾ ਜਾਂਦਾ ਹੈ, ਇੱਕ ਜ਼ਮਾਨਾ ਸੀ ਸਵਰਗਵਾਸੀ ਤੇ ਦੂਸਰੇ ਲਫ਼ਜ਼ ਕਿਹਾ ਜਾਂਦੇ ਸੀ, ਅਸੀਂ ਸੱਚਖੰਡ ਵਾਸੀ ਲਫ਼ਜ਼ ਵੀ ਇਸਤੇਮਾਲ ਕਰਦੇ, ਪਰ ਇਹ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਸਰੀਰ ਦਾ ਸਫ਼ਰ ਮੁੱਕ ਜਾਂਦਾ ਹੈ, ਰੂਹ ਦਾ ਸਫ਼ਰ ਕਿਵੇਂ ਕਿੱਥੇ ਸ਼ੁਰੂ ਹੁੰਦਾ ਹੈ ਇਹ ਅਕਾਲ ਪੁਰਖ ਜਾਣਦੇ ਨੇ। ਲੇਕਿਨ ਜਦੋਂ ਅਸੀਂ ਦੁਨਿਆਵੀ ਤੌਰ ਦੇ ਉੱਤੇ, ਖਾਸ ਤੌਰ ਤੇ ਆਮ ਲੋਕ ਜਿਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਡਾਕਟਰ ਰਣਜੀਤ ਸਿੰਘ ਵਰਗੀ ਰੂਹ ਨੇ ਪ੍ਰਭਾਵਿਤ ਕੀਤਾ, ਉਹਨਾਂ ਦੇ ਪ੍ਰਭਾਵ ਦੇਖਦੇ ਹਾਂ ਤੇ ਫਿਰ ਇਹ ਜਿਹੜਾ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ ਦਾ ਸਮਾਗਮ ਸੀ, ਉਸ ਦੇ ਵਿੱਚ ਕਿਉਂਕਿ ਬੜੇ ਸ਼ਾਰਟ ਨੋਟਿਸ ਤੇ ਇਹ ਸਾਰਾ ਹੁੰਦਾ ਹੈ, ਕੋਈ ਕਿਸੇ ਨੂੰ ਸੱਦਣ ਨਹੀਂ ਜਾਂਦਾ, ਕੋਈ ਕਾਰਡ ਨਹੀਂ ਭੇਜਦਾ, ਲੇਕਿਨ ਜਿੰਨੀ ਵੱਡੀ ਗਿਣਤੀ ਦੇ ਵਿੱਚ ਅਮਰੀਕਾ, ਕੈਨੇਡਾ ਇਮੀਡੀਏਟਲੀ ਉਸ ਤੋਂ ਸਿੱਖ ਨੁਮਾਇੰਦੇ ਆਏ, ਓਵਰਨਾਈਟ ਫਲਾਈਟਸ ਲੈ ਕੇ, ਜਿਸ ਕਿਸਮ ਦੀ ਸ਼ਾਨੋ ਸ਼ੌਕਤ, ਹੁਣ ਇਹ ਇੱਕ ਦੁਨਿਆਵੀ ਸ਼ਾਨੋ ਸ਼ੌਕਤ ਹੈ ਜਿਸ ਦੇ ਵਿੱਚ ਤੁਸੀਂ ਦੌਲਤ ਦਾ, ਉਹ ਸ਼ਾਨੋ ਸ਼ੌਕਤ ਦੌਲਤ ਨਾਲ ਜੁੜੀ ਹੋਈ ਹੈ ਕਿ ਤੁਸੀਂ ਕਿੰਨਾ ਵੱਡਾ ਭੰਡਾਰ ਲਾਇਆ ਹੈ, ਕਿੰਨੇ ਹੋਰ ਪ੍ਰਬੰਧ ਕੀਤੇ ਨੇ। ਪਰ ਜਦੋਂ ਅਸੀਂ ਖਾਲਿਸਤਾਨੀ ਜਾਹੋ ਜਲਾਲ ਦੀ ਗੱਲ ਕਰਦੇ ਹਾਂ ਜਾਂ ਖਾਲਸਾਈ ਸ਼ਾਨੋ ਸ਼ੌਕਤ ਦੀ ਗੱਲ ਕਰਦੇ ਹਾਂ, ਇਹ ਫਿਰ ਸੈਲੀਬ੍ਰੇਸ਼ਨ ਹੈ ਉਸ ਰੂਹ ਦੀ ਜਿਨ੍ਹਾਂ ਨੇ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ, ਲਗਭਗ 35 ਸਾਲ ਹੀ ਜਿਹੜੇ ਨੇ ਉਹ ਕੌਮੀ ਸਫ਼ਰ ਵੱਲ ਵੀ ਦਿੱਤੇ, ਔਰ ਸਾਰੇ ਪਾਸਿਓਂ ਨੁਮਾਇੰਦਿਆਂ ਦੀ ਮੌਜੂਦਗੀ, ਔਰ ਜਿਸ ਇਹ ਨਹੀਂ ਹੈ ਕਿ ਵੀ ਇੱਕ ਨਾਅਰੇਬਾਜ਼ੀ ਤੱਕ ਕੋਈ ਗੱਲ ਮਹਿਦੂਦ ਹੁੰਦੀ ਹੈ, ਅਸੀਂ ਸਾਰੇ ਇਨਸਾਨ ਹੈ, ਨਮ ਅੱਖਾਂ ਨਾਲ ਵਿਦਾਇਗੀ ਵੀ ਉਹਦਾ ਹਿੱਸਾ ਹੁੰਦਾ ਹੈ, ਤੁਹਾਡੇ ਦਿਲ ਦੇ ਅੰਦਰ ਵਿਛੋੜੇ ਦਾ ਸੱਲ ਵੀ ਹੁੰਦਾ ਹੈ, ਬਿਲਕੁਲ, ਪਰ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਕਿ ਵਾਟ ਏ ਮੈਨ। ਔਰ ਉਹ ਸਾਰਿਆਂ ਨੇ ਜਿਹੜੇ ਆਏ ਉਹ ਇੱਕ ਦੂਸਰੇ ਨੂੰ ਗਲ ਨਾਲ ਲੱਗ ਕੇ, ਅੱਖਾਂ ਨਮ ਵਾਲਾ ਪਾਰਟ ਸੀ, ਕਈਆਂ ਦੇ ਕੋਲ ਤਾਂ ਲਫ਼ਜ਼ ਹੀ ਨਹੀਂ ਹੁੰਦੇ, ਉਹ ਕਹਿ ਕੀ ਸਕਦੇ ਨੇ, ਕੀ ਕਹਿੰਦੇ ਨੇ। ਔਰ ਮੇਰੇ ਲਈ ਵੀ ਇਹ ਬਹੁਤ ਔਖੇ ਸੀ ਪਲ, ਅੱਜ ਵੀ ਔਖੇ ਨੇ, ਸੌਖਾ ਨਹੀਂ ਹੈ, ਪਰ ਅਲਟੀਮੇਟਲੀ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ, ਜਿਸ ਵਾਹਿਗੁਰੂ ਨੇ ਉਹਦਾ ਹੁਕਮ ਹੁੰਦਾ ਹੈ ਉਸ ਨੂੰ ਉਹਦੇ ਅੱਗੇ ਸਿਰ ਨਵਾਉਣਾ ਪੈਂਦਾ ਹੈ। ਦੁਨੀਆ 'ਚ ਐਸਾ ਤਾਂ ਕੋਈ ਨਹੀਂ ਹੈ। ਬੁੱਧ ਦੇ ਜੀਵਨ 'ਚ ਵੀ ਇਹ ਘਟਨਾ ਆਉਂਦੀ ਹੈ ਕਿ ਬੁੱਧ ਜਿਨ੍ਹਾਂ ਨੂੰ ਐਨਲਾਈਟਨਮੈਂਟ ਹੋਈ ਉਹ ਇੱਕ ਪਿੰਡ 'ਚ ਪਹੁੰਚੇ, ਔਰ ਇੱਕ ਮਾਂ ਜਿਸ ਦਾ ਜਵਾਨ ਪੁੱਤਰ ਦੀ ਮੌਤ ਹੋਈ, ਔਰ ਪਿੰਡ ਦੇ ਲੋਕਾਂ ਨੇ ਆ ਕੇ ਕਿਹਾ ਕਿ ਇਹ ਬਹੁਤ ਵੱਡਾ ਇਨਸਾਨ ਹੈ, ਇਸ ਦੇ ਕੋਲ
ਕਰਾਮਾਤ ਹੈ ਇਹੀ ਜਵਾ ਸਕਦਾ ਹੈ। ਉਹ ਉਵੇਂ ਹੀ ਮਾਵਾਂ ਤੇ ਮਾਵਾਂ ਹੁੰਦੀਆਂ ਨੇ, ਚੁੱਕ ਕੇ ਆਪਣੇ ਪੁੱਤਰ ਨੂੰ ਉਹਨਾਂ ਦਾ ਡੈਡ ਬਾਡੀ ਲਿਆ ਕੇ ਬੁੱਧ ਦੇ ਸਾਹਮਣੇ ਰੱਖ ਦਿੱਤੀ ਕਿ ਇਹਨੂੰ ਜਵਾ। ਇੱਕ ਪਾਸੇ ਉਹ ਮਾਂ ਦਾ ਦੀ ਜਿਹੜਾ ਮਮਤਾ ਵੀ ਹੈ, ਪਿਆਰ ਵੀ ਹੈ, ਤੇ ਬੁੱਧ ਉਹਨੂੰ ਕਹਿੰਦੇ ਨੇ ਕਿ ਮੈਂ ਬਿਲਕੁਲ ਤੇਰੀ ਗੱਲ ਮੰਨਾਂਗਾ, ਪਰ ਮੇਰੀ ਵੀ ਇੱਕ ਸ਼ਰਤ ਮੰਨ। ਉਹਨੇ ਕਿਹਾ ਵੀ ਤੂੰ ਜਾ ਇਸ ਪਿੰਡ ਦੇ ਵਿੱਚ ਥੋੜੀ ਜਿਹੀ ਕਿਸੇ ਘਰ ਚੋਂ ਸਰੋਂ ਲੈ ਕੇ ਆ, ਪਰ ਸਰੋਂ ਉਸ ਘਰ ਚੋਂ ਲਿਆਈ ਜਿੱਥੇ ਕੋਈ ਮਰਿਆ ਨਾ ਹੋਏ। ਹੁਣ ਉਹ ਮਾਤਾ ਜਾਂਦੀ ਹੈ ਔਰ ਸ਼ਾਮ ਤੱਕ ਜਾ ਕੇ ਆ ਜਾਂਦੀ, ਕਹਿੰਦੀ ਜੀ ਐਸਾ ਤਾਂ ਕੋਈ ਘਰ ਨਹੀਂ ਹੈ। ਉਹਨਾਂ ਨੇ ਕਿਹਾ ਬਸ ਇਹੀ ਹਕੀਕਤ ਹੈ ਜ਼ਿੰਦਗੀ ਦੀ, ਕਿ ਇਸ ਹਕੀਕਤ ਨੂੰ ਜੇ ਮੰਨ ਲਵਾਂਗੇ ਤੇ ਜ਼ਿੰਦਗੀ ਦੇ ਮਤਲਬ ਜਿਸ ਨੂੰ ਉਹਨਾਂ ਨੇ ਨਿਰਵਾਣ, ਉਹਨਾਂ ਦਾ ਇੱਕ ਆਪਣਾ ਤਰੀਕਾ ਹੈ, ਇਹ ਕਿਹਾ ਜਾਂਦਾ ਹੈ। ਸੋ ਇਸ ਨੂੰ ਅਸੀਂ ਗੁਰਮਤਿ ਦੇ ਵਿੱਚ ਇਸ ਹਕੀਕਤ ਨੂੰ ਮੰਨ ਕੇ ਤੁਰਨ ਵਾਲੇ ਇਹ ਸਾਡੇ ਗੁਰੂ ਦੇ ਸਿਧਾਂਤ ਸਾਨੂੰ ਯਾਦ ਕਰਵਾਉਂਦੇ ਨੇ ਕਿ ਨਰ ਚਾਹਤ ਕਛ ਔਰੈ ਕੀ ਔਰੈ ਭਈ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗੱਲ ਭਰੀ। ਕਿ ਮਨੁੱਖ ਇਨਸਾਨ ਚਾਹੁੰਦਾ ਕੁਛ ਹੋਰ ਹੈ, ਪਰ ਔਰੈ ਕੀ ਔਰੈ ਭਈ, ਹੋਰ ਦਾ ਹੋਰ ਹੀ ਹੋ ਜਾਂਦਾ। ਔਰ ਅਸੀਂ ਮਨ ਦੇ ਵਿੱਚ ਕਿਸ ਕਿਸਮ ਦੇ ਸੰਕਲਪਾਂ ਵਿਕਲਪਾਂ ਦੇ ਵਿੱਚ ਫਸੇ ਹੁੰਦੇ ਆ। ਨਾਨਕ ਫਾਸੀ ਗੱਲ ਭਰੀ, ਆ ਕੇ ਗਲ 'ਚ ਮੌਤ ਦੀ ਫਾਈ ਪੈ ਜਾਂਦੀ ਹੈ। ਸੋ ਉਹਨਾਂ ਦੀ ਜ਼ਿੰਦਗੀ ਇੱਕ ਜੈਨਰਸ ਮੈਨ, ਇੱਕ ਬਹਾਦਰ ਇਨਸਾਨ, ਇੱਕ ਫੀਅਰਲੈਸ ਮੈਨ, ਔਰ ਜਿਹਨੂੰ ਕਿੰਗਲੀ ਹਾਰਟ ਆਫ ਗੋਲਡ ਤਾਂ ਕੀ ਹੈ, ਗੋਲਡ ਤਾਂ ਫਿਰ ਦੁਨਿਆਵੀ ਚੀਜ਼ ਹੈ, ਜਿਵੇਂ ਉਸ ਕਿਸਮ ਦਾ। ਔਰ ਉਹਨਾਂ ਦੀ ਅੰਤਮ ਅਰਦਾਸ ਵੇਲੇ ਉਸ ਤੋਂ ਬਾਅਦ ਜਿਹੜਾ ਸੰਸਕਾਰ ਤੋਂ ਬਾਅਦ ਜਿੰਨੇ ਨੁਮਾਇੰਦੇ ਖਾਸ ਤੌਰ 'ਤੇ ਜਿਨ੍ਹਾਂ ਨਾਲ ਉਹ ਵੀ ਸਨ, ਜਿਨ੍ਹਾਂ ਦਾ ਉਹਨਾਂ ਨਾਲ ਸੰਬੰਧ, ਜਦੋਂ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ ਵੈਟਰਨੇਰੀਅਨ ਬਣਨ ਦੇ ਲਈ ਪੜ੍ਹਾਈ ਕਰ ਰਹੇ ਸਨ, ਉਹਨਾਂ ਦਿਨਾਂ ਤੋਂ ਸੀ। ਉਹਨਾਂ ਨੇ ਵੀ ਉਹਨਾਂ ਦੇ ਗੁਣ ਬਿਆਨੇ, ਇੱਥੇ ਕਿੰਨਿਆਂ ਨੇ ਆਪਣੀਆਂ ਕਹਾਣੀਆਂ ਸੁਣਾਈਆਂ। ਔਰ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਸਾਰੇ ਦਿਨਾਂ 'ਚ ਪੰਥਕ ਮੀਡੀਆ 'ਚ ਜੇ ਚਰਚਾ ਹੈ ਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਹੈ। ਔਰ ਇਹ ਸਾਰੇ 'ਚ ਭਾਵੁਕਤਾ ਦੇ ਪਲ ਵੀ, ਜਿਵੇਂ ਮੈਂ ਕਿਹਾ, ਔਰ ਇਸੇ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਭਾਈ ਗੋਬਿੰਦਰ ਸਿੰਘ ਡਾਲਸ ਟੈਕਸਸ, ਅੱਜ ਉਹ ਡਾਲਸ ਨਿਵਾਸੀ ਨੇ, ਡਾਕਟਰ ਸਾਹਿਬ ਵੀ ਡਾਲਸ ਨਿਵਾਸੀ ਬਣਨ ਜਾ ਰਹੇ ਸਨ, ਪਰ ਸਫ਼ਰ ਇੱਥੋਂ ਹੀ ਨਿਊਯਾਰਕ ਤੋਂ ਹੀ ਸ਼ੁਰੂ ਹੋਇਆ। ਔਰ ਗੋਬਿੰਦਰ ਸਿੰਘ ਜਿਹੜੇ ਨੇ ਮਿਲਣ ਤੋਂ ਲੈ ਕੇ ਅਖੀਰ ਤੱਕ, ਜਦੋਂ ਮੈਂ ਅੱਜ ਦੁਪਹਿਰੇ 2:30-3 ਵਜੇ ਲਗਵਾੜੀਆ ਏਅਰਪੋਰਟ 'ਤੇ ਉਤਰਿਆ, ਉਦੋਂ ਵੀ ਉਹਨਾਂ ਦੀ ਕਾਲ ਸੀ। ਅਥੂਆਂ ਨਾਲ ਭਿੱਜੇ ਉਹਨਾਂ ਦੇ ਬੋਰਡ ਹੁੰਦੇ ਨੇ, ਉਹਨਾਂ ਨੇ ਇਹੀ ਕਿਹਾ ਕਿ ਵੀ ਇਕੱਲੇ ਨਾ ਸਮਝਿਓ, ਡਾਕਟਰ ਸਾਹਿਬ ਚਲੇ ਗਏ, ਅਸੀਂ ਖੜੇ ਹਾਂ। ਔਰ ਉਹਨਾਂ ਨੇ ਉਹਨਾਂ ਸਾਰੀਆਂ ਯਾਦਾਂ ਨੂੰ, ਔਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਦੇ ਨਾਂ ਦੇ ਉੱਤੇ ਹੀ ਅਸੀਂ ਜਿਹੜਾ ਕੁਛ ਵੀ ਜਿਹੜਾ ਜ਼ਿੰਦਗੀ ਪਰ ਅਖੀਰਲੇ ਸਾਹ ਤੱਕ ਅਸੀਂ ਇਸ ਪ੍ਰੀਤ ਨੂੰ ਨਿਭਾਵਾਂਗੇ। ਔਰ ਅੰਤਮ ਅਰਦਾਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਪਰਿਵਾਰ ਦੇ ਨਾਲ ਭੈਣ ਜੀ ਅਵਿਨਾਸ਼ ਕੌਰ, ਉਹਨਾਂ ਦੀ ਸ਼ਰੀਕੇ ਹਯਾਤ, ਜੀਵਨ ਸਾਥੀ, ਸਾਰਿਆਂ ਨੇ ਉਹਨਾਂ ਦੇ ਨਾਲ ਵੀ ਹਮਦਰਦੀ ਦਾ ਪ੍ਰਗਟਾਵਾ ਕੀਤਾ, ਗੁਰਦੁਆਰਾ ਸਾਹਿਬ ਵੀ ਕੀਤਾ। ਔਰ ਉੱਥੇ ਸਾਰੇ ਇਕੱਠ ਦੇ ਵਿੱਚ ਜਿੱਥੇ TV 84 ਦਾ ਬਾਰ-ਬਾਰ ਜ਼ਿਕਰ ਹੋਇਆ, ਬਹੁਤ ਸਾਰਿਆਂ ਨੇ ਬਾਰ-ਬਾਰ ਇਸ ਐਦ ਨੂੰ ਲਿਆ ਕਿ ਭਾਈ ਇਹ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੀ ਨਹੀਂ, ਉਸ ਲਈ ਜਿਹਦੇ ਲਈ ਉਹ 10 ਸਾਲ ਦਿਨ ਰਾਤ ਸੋਚਾਂ ਦੇ ਵਿੱਚ ਵੀ ਹੁੰਦੇ ਸੀ, ਕੁਛ ਨਾ ਕੁਛ ਨਵਾਂ ਆਈਡੀਆ ਵੀ ਉਹ ਲੈ ਕੇ ਆਉਂਦੇ ਸੀ। ਔਰ ਉਸ ਦੇ ਲਈ ਜਿਹੜਾ ਅਸੀਂ ਇਸ ਨੂੰ ਜਿਹੜਾ ਚੱਲਦਾ ਰੱਖਾਂਗੇ। ਚਲੋ ਇਹ ਤਾਂ ਹੁਣ ਵਕਤ ਦੱਸੇਗਾ ਕਿ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਡਾਕਟਰ ਰਣਜੀਤ ਸਿੰਘ ਦੇ ਜਾਣ ਨੇ ਇੰਨੀਆਂ ਜ਼ਿੰਦਗੀਆਂ ਨੂੰ, ਜਿਨ੍ਹਾਂ ਨੇ ਜਿਉਂਦੇ ਜੀ ਵੀ ਟੱਚ ਕੀਤਾ, ਜਾਣ ਤੋਂ ਬਾਅਦ ਉਹ ਵੀ ਜਿਹੜੇ ਸ਼ਾਇਦ ਬਹੁਤ ਵਕਤ ਵਿਰੋਧ 'ਚ ਰਹੇ। ਔਰ ਹਾਲਾਂ ਇੱਕ ਬਹੁਤ ਪਹਿਲਾਂ ਇੱਕ ਗੀਤ ਤਾਂ ਪਤਾ ਨਹੀਂ ਕਿਹਦਾ ਲਿਖਿਆ ਹੋਇਆ, ਆਸਾ ਸਿੰਘ ਮਸਤਾਨਾ ਦੀ ਗਾਇਕੀ ਦੇ ਵਿੱਚ ਸੀ ਕਿ ਭਾਈ ਜਦੋਂ ਇਹ ਅਖੀਰਲਾ ਵਕਤ ਸਫ਼ਰ ਆਉਂਦਾ ਤੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ, ਇਹ ਵੱਖਰੀ ਹੈ ਗੱਲ ਮੁਸਕਰਾ ਕੇ ਚੱਲਣਗੇ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਪਰ ਮੈਂ ਇਹ ਸਮਝਦਾ ਕਿ ਜਿਨ੍ਹਾਂ ਨੇ ਅਦਰਵਾਈਜ਼ ਕੋਈ ਸਿਧਾਂਤਕ ਵਿਰੋਧ ਵੀ ਹੁੰਦਾ, ਪਰ ਐਸੀ ਕੋਈ ਆਵਾਜ਼ ਨਹੀਂ ਸੀ, ਉਹ ਭਾਵੇਂ ਸ਼ੋਕ ਸੁਨੇਹਾ ਦੀ ਹੋਏ ਜਾਂ ਜਿਨ੍ਹਾਂ ਨੇ ਫਿਜ਼ੀਕਲੀ ਆਪਣੀ ਪ੍ਰੈਜ਼ੈਂਸ ਰੱਖੀ,
ਕਿ ਕੋਈ ਮੁਸਕਰਾ ਕੇ ਚੱਲਣ ਵਾਲਾ ਨਹੀਂ ਸੀ। ਹਰ ਇੱਕ ਦੀਆਂ ਅੱਖਾਂ ਨਮ ਸੀ ਔਰ ਕਿਤੇ ਨਾ ਕਿਤੇ ਬਹੁਤ ਸਾਰੇ ਵੀਰਾਂ ਦੇ ਵਿੱਚ ਇਹ ਵੀ ਸੀ ਕਿ ਕਾਸ਼ ਅਸੀਂ ਪਛਾਣ ਸਕਦੇ ਹੋਈਏ। ਜਦੋਂ ਬੰਦਾ ਅਰਾਊਂਡ ਹੁੰਦਾ ਉਦੋਂ ਅਸੀਂ ਫॉर ਗ੍ਰਾਂਟਡ ਲੈਂਦੇ ਹਾਂ ਕੁਝ ਚੀਜ਼ਾਂ ਨੂੰ, ਲੇਕਿਨ ਜਦੋਂ ਤੁਰ ਜਾਂਦਾ ਹੈ ਤੇ ਫਿਰ ਸਾਨੂੰ ਇੱਕਦਮ ਲੱਗਦਾ ਹੈ ਵੀ ਕਿੰਨਾ ਵੱਡਾ ਇਨਸਾਨ ਸਾਡੇ ਚੋਂ ਚਲਾ ਗਿਆ। ਤੇ ਮੈਂ ਉੱਥੇ ਵੀ ਇਹ ਕਿਹਾ, ਮੈਂ ਕਿਹਾ ਕਿ ਭਾਈ ਇਹ ਵੀ ਫਿਰ ਜੇ ਦੁਨੀਆਦਾਰੀ ਦਾ ਵਰਤਾਰਾ ਦੇਖਣਾ ਹੋਏ ਕਿ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਪਰ ਸਿੱਖ ਨਾ ਤਾਂ ਇਸ ਦੁਨੀਆ ਨੂੰ ਠੋਕਰ ਮਾਰਦਾ ਹੈ, ਨਾ ਹੀ ਉਹ ਇਸ ਗੱਲ ਦੀ ਕੋਈ ਪਰਵਾਹ ਕਰਦਾ ਹੈ ਕਿ ਕੌਣ ਉਸ ਦੀ ਸਿਫਤ ਕਰਦਾ ਹੈ ਤੇ ਕੌਣ ਉਸ ਦੀ ਨਿੰਦਿਆ ਕਰਦਾ ਹੈ। ਉਹ ਤਾਂ ਗੁਰੂ ਤੋਂ ਇਹੀ ਮੰਗਦਾ ਹੈ ਆਪਣੇ ਜੀਵਨ ਦੇ ਵਿੱਚ ਕਿ ਮੇਰੇ ਕਦਮ ਸਾਬਤ ਰਹਿਣ, ਮੈਂ ਸੱਚ ਹੱਕ ਇਨਸਾਫ ਦੇ ਰਸਤੇ ਦਾ ਪਾਂਦੀ ਰਵਾਂ, ਮੇਰੀ ਪ੍ਰੀਤ ਗੁਰੂ ਨਾਲ ਕੇਸਾਂ ਸਵਾਸਾਂ ਸੰਗ ਨਿਭੇ। ਸੋ ਡਾਕਟਰ ਰਣਜੀਤ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਇਸ ਪ੍ਰੀਤ ਨੂੰ ਨਿਭਾਇਆ ਔਰ ਹੁਣ ਉਹਨਾਂ ਦਾ ਜਿਹੜਾ ਉਹ ਹੈਵਨਲੀ ਅਬੋਰਡ ਸੱਚਖੰਡ ਦਾ ਜਿਹੜਾ ਸਫ਼ਰ ਉਹ ਅਕਾਲ ਪੁਰਖ ਦੇ ਕੋਲ ਹੈ। ਅਸੀਂ ਇਹੀ ਅਰਦਾਸ ਕਰਦੇ ਹਾਂ ਅਗੇਨ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਬਾਕੀ ਪਰਿਵਾਰ ਨੂੰ ਖਾਸ ਤੌਰ ਤੇ ਭੈਣ ਜੀ ਬੱਚੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਔਰ ਅਸੀਂ ਜਿਹੜੇ ਆਪਣੇ ਆਪ ਨੂੰ ਐਕਟਿਵਿਸਟ ਕਹਿੰਦੇ ਹਾਂ, ਘੱਟੋ ਘੱਟ ਸਾਡੇ ਅੰਦਰ ਵੀ ਉਹ ਇਮਾਨਦਾਰੀ ਹੋਏ ਜਿਸ ਇਮਾਨਦਾਰੀ ਨਾਲ ਉਹਨਾਂ ਨੇ ਜੀਵਨ ਜੀਵਿਆ। ਔਰ ਅਸੀਂ ਇਸ ਪਲੇਟਫਾਰਮ ਤੋਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸੈਂਕੜਿਆਂ ਦੀ ਗਿਣਤੀ 'ਚ ਮੈਸੇਜ ਨੇ, ਟੈਕਸਟ ਨੇ, ਈਮੇਲਸ ਨੇ, ਫੋਨ ਕਾਲਸ ਨੇ, ਸੋਸ਼ਲ ਮੀਡੀਆ 'ਤੇ ਬਹੁਤਿਆਂ ਦੇ ਨਾਲ ਇਕੱਲੇ ਨਾਲ ਗੱਲ ਕਰਨੀ ਸੰਭਵ ਵੀ ਨਹੀਂ ਹੈ, ਵਕਤ ਦੇ ਵੀ ਉਨਾ ਹੀ ਹੁੰਦਾ ਹੈ। ਔਰ ਕਈ ਵਾਰ ਜਿਹੜੇ ਬਾਰ-ਬਾਰ ਗੱਲ ਤਾਂ ਉਹੀ ਹਰ ਇੱਕ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ। ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਜਿਹੜੇ ਡਾਲਸ ਨਹੀਂ ਆ ਸਕੇ ਔਰ ਜ਼ਾਹਰ ਹੈ ਕਿ ਭਾਈ ਇੱਕ ਬਹੁਤ ਸ਼ਾਰਟ ਨੋਟਿਸ ਤੇ ਸੀ ਉਹ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਸੈਚਰਡੇ 25 ਜੂਨ ਨੂੰ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਲਾਈਫ ਨੂੰ ਸੈਲੀਬ੍ਰੇਟ ਕਰਨ ਵਾਲਾ ਸਮਾਗਮ 2 ਵਜੇ ਤੋਂ 5 ਵਜੇ ਤੱਕ ਹੈ, ਉਸ ਦੇ ਵਿੱਚ ਸ਼ਮੂਲੀਅਤ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।